ਉਹਨਾਂ ਨੂੰ ਖਟਕੜ ਕਲਾਂ ਦੇ ਵਿੱਚ ਰਹਿਣ ਵਾਸਤੇ ਕੋਈ ਜ਼ਮੀਨ ਦੇਣ ਲਈ ਰਾਜੀ ਨਹੀਂ। ਪਿੰਡ ਦੇ ਲੋਕਾਂ ਨੇ ਇਹ ਕਿਹਾ ਕਿ ਜੇ ਭਗਤ ਸਿੰਘ ਦਾ ਪਰਿਵਾਰ ਫਿਰ ਇੱਥੇ ਆ ਗਿਆ, ਪੁਲਿਸ ਨੇ ਤਾਂ ਸਾਡੇ ਘਰਾਂ 'ਚ ਸਾਡੇ ਪਿੱਛੇ ਲੱਗੇ ਰਹਿਣਾ। ਕਿੰਨੀਆਂ ਖਤਰਨਾਕ ਹੀ ਗੱਲਾਂ। ਉਹਨਾਂ ਦੇ ਬੁੱਤਾਂ 'ਤੇ ਤਾਂ ਹਾਰ ਸਾਰੇ ਚੜ੍ਹਾਉਂਦੇ ਆ, ਲੇਕਿਨ ਜਦੋਂ ਉਹਨਾਂ ਦੀ ਸੋਚ 'ਤੇ ਪਹਿਰਾ ਸਾਰੇ ਬੋਲਦੇ ਆ, ਲੇਕਿਨ ਜਦੋਂ ਪਹਿਰਾ ਦੇਣ ਦੀ ਵਾਰੀ ਆਉਂਦੀ ਤਾਂ ਸਾਰੇ ਜ਼ਮੀਨਾਂ ਉਹਨਾਂ ਦੀਆਂ ਉਸ ਸਰਕਾਰ ਨੇ ਐਕਵਾਇਰ ਕਰ ਲਈਆਂ। ਜਿੱਥੇ ਭਗਤ ਸਿੰਘ ਦਾ ਬੁੱਤ ਲੱਗਾ ਤੇ ਉਹਨਾਂ ਦੇ ਮਿਊਜ਼ੀਅਮ ਬਣਾਏ ਆ। ਸਰਕਾਰ ਵੀ ਨਹੀਂ ਸੁਣਦੀ ਇਸ ਵਿਸ਼ੇ ਨਹੀਂ, ਉਹਨਾਂ ਨੂੰ ਅੱਜ ਦੀ ਪੀੜ੍ਹੀ ਤੋਂ ਤੁਸੀਂ ਆਸ ਨਾ ਕਰੋ ਕਿ ਇਹਨਾਂ ਦੀਆਂ ਸੋਚਾਂ 'ਤੇ ਪਹਿਰਾ ਦੇਣਗੇ। ਇਹ ਸਿਰਫ ਫੋਟੋਆਂ ਲਈ, ਆਪਣੀ ਪਾਪੂਲੈਰਿਟੀ ਲਈ, ਸਿਰਫ ਆਪਣੀਆਂ ਸੰਸਥਾਵਾਂ ਨੂੰ ਕਾਇਮ ਰੱਖਣ ਲਈ। ਪੈਸਾ ਇਕੱਠਾ ਕਿੱਦਾਂ ਕਰਨਾ, ਵੋਟਾਂ ਕਿੱਦਾਂ ਇਕੱਠੀਆਂ ਕਰਨੇ। ਪੰਜਾਬ ਨੂੰ ਜਿੰਨਾ ਇਹ ਤਬਾਹ ਕਰੂਗੇ ਉਨਾ ਇਹ ਅੱਗੇ ਵਧੂਗਾ, ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਲ। ਗੁਰੂ ਨਾਨਕ ਦੇਵ ਜੀ ਪਹਿਲੇ ਨੇਤਾ ਹੋਏ ਆ ਕਿਰਤੀਆਂ ਦੇ। ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਡਾਕਟਰ ਲਾਮਾ ਇਕਬਾਲ ਲਿਖਦੇ ਆ, ਇਸ ਦੌਰ में सारी दुनिया ले इस दौर में एक तर्ज हुकूमत है जहाँ इंसानों को गिना जाता है तोला नहीं जाता। ਸੋ ਮੇਰੇ ਨਾਲ ਰਿਟਾਇਰਡ ਵੈਟਰਨਰੀ ਫਾਰਮਾਸਿਸਟ ਪ੍ਰਿਤਪਾਲ ਸਿੰਘ ਪਠਲਾਵਾ ਮੂਰਾਂ ਵਾਲੀ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਵੰਡ ਦੇ ਉੱਪਰ ਬੋਲਣਾ ਚਾਹੁੰਦੇ ਨੇ ਕੁਝ ਸ਼ਬਦ। ਉਹਨਾਂ ਦੇ ਨਾਲ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਮੇਰਾ ਜਨਮ 2 ਜਨਵਰੀ 1942 ਦਾ ਤਲਾਗੰਗ ਜ਼ਿਲ੍ਹਾ ਕੈਮਲ। ਠੀਕ ਹੈ ਜੀ। ਤੇ ਮੈਂ 4-5 ਸਾਲ ਦਾ ਸੀ ਜਦੋਂ ਡਿਵੀਜ਼ਨ ਹੋਈ ਆ। ਬੜਾ ਦੁਖਾਂਤ ਸੀ ਪੰਜਾਬ ਲਈ। ਪੰਜਾਬ ਲਈ ਹਰ ਵੇਲੇ ਦੁਖਾਂਤ ਆ, ਪਰ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ। ਠੀਕ ਆ ਨਾ। ਇਸ ਕਰਕੇ ਜੋ ਕੁਝ ਵੀ ਜੋ ਇਹਨਾਂ ਨੇ ਕੀਤਾ ਗਦਰੀ ਬਾਬਿਆਂ ਨੇ, ਅੱਜ ਸਾਨੂੰ ਸਨਮਾਨਿਤ ਕੀਤਾ ਗਿਆ ਇੱਥੇ, ਕਿਉਂਕਿ ਸਾਡਾ ਪਿੰਡ ਜਿਹੜਾ ਬਬਰੀ ਬਾਬਿਆਂ ਦੀ ਪਨਾਹਗਾਹ ਸੀ, ਕਾਲੀ ਵਾਲਾ ਸੂ ਭਾਈ ਸ਼ਾਂਗਤ ਸਿੰਘ ਦਾ। ਸੋ ਜੋ ਮੁੰਡਾ ਬੋਲਦਾ ਸੀ, ਜੋ ਕੁਛ ਵੀ ਬੋਲਦਾ ਸੀ, ਉਹਨੂੰ ਦੇਖ ਕੇ ਮੈਨੂੰ ਯਾਦ ਆ ਗਿਆ। ਮੈਂ ਭਾਵੁਕ ਹਾਂ ਕਿਉਂਕਿ ਸਾਨੂੰ ਮਤ ਕਰਕੇ ਹਟਿਆ ਹੁਣੇ। ਸੋ ਮੈਂ 2 ਸ਼ਬਦ ਬੋਲਦੇ ਆ। ਅਸੀਂ ਹੁਣੇ ਇੰਟਰਵਿਊ ਕਰ ਰਹੇ ਸੀ, ਬਾਪੂ ਜੀ ਹੁਣੀ ਕੋਲ ਖੜੇ ਸੁਣ ਰਹੇ ਸੀ। ਉਹਦੇ ਚ ਕਹਿ ਰਹੇ ਨੇ ਕਿ ਮੁੰਡਾ ਜਿਹੜਾ ਪਹਿਲਾਂ ਬੋਲ ਰਿਹਾ ਸੀ, ਤੁਸੀਂ ਇਸ ਤੋਂ ਪਿਛਲੀ ਇੰਟਰਵਿਊ ਜਦੋਂ ਦੇਖੋਗੇ ਉਸ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਉਸ ਨਸਲਕੁਸ਼ੀ ਦੀ। ਜਦੋਂ ਵੰਡ ਹੋਈ, 2 ਦੇਸ਼ ਬਣਾ ਦਿੱਤੇ ਗਏ, ਇੱਕ ਮੁਲਕ ਨੂੰ ਗੱਭਿਓਂ ਪਾੜ ਦਿੱਤਾ ਗਿਆ, ਇੱਕ ਲੀਕ ਖਿੱਚ ਕੇ, ਉਸ ਤੇ ਗੱਲ ਚੱਲ ਰਹੀ ਸੀ। ਤਾਂ ਹੀ ਬਾਪੂ ਜੀ ਹੁਣੀ ਕਹਿ ਰਹੇ ਨੇ ਕਿ ਮੈਂ ਭਾਵੁਕ ਵੀ ਹਾਂ। ਹੁਣ ਬਾਪੂ ਜੀ ਅੱਗੇ ਗੱਲ ਕਰ ਸਕਦੇ ਹੋ। ਮਰ ਕੇ ਮਰਦੇ ਲੋਕ ਅਨੇਕਾਂ, ਮਰ ਕੇ ਜੀਂਦਾ ਟਾਮਾ। ਆਪਣੇ ਵਤਨ ਨਾਲ ਲਿਖ, ਆਪਣੇ ਲਹੂ ਨਾਲ ਲਿਖ ਚੱਲੇ ਆ ਲਹੂਆਂ ਦਾ ਸ਼ਿਕਮਾ। ਆਪਣੇ ਲਹੂ ਨਾਲ ਲਿਖ ਚੱਲੇ ਆ ਮੁਲਕਾਂ ਦਾ ਸਰਨਾਮਾ। ਸੋ ਜੋ ਪੰਜਾਬ ਨਾਲ ਹੋਇਆ ਹੁਣ ਵੀ ਹੋ ਰਿਹਾ ਆ। ਤੁਸੀਂ ਮਹਿਸੂਸ ਨਹੀਂ ਕਰਨਾ। ਪੰਜਾਬ ਨੂੰ ਜਿੰਨਾ ਇਹ ਤਬਾਹ ਕਰੂਗੇ ਉਨਾ ਇਹ ਅੱਗੇ ਵਧੂਗਾ, ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਲ। ਗੁਰੂ ਨਾਨਕ ਦੇਵ ਜੀ ਪਹਿਲੇ ਨੇਤਾ ਹੋਏ ਆ ਕਿਰਤੀਆਂ ਦੇ। ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਸੋ ਇਹ ਗਦਰੀ ਬਾਬਿਆਂ ਦਾ ਜੋ ਮੇਲਾ ਲਾ ਰਹੇ ਆ, ਇਨ ਕਮੇਟੀ ਦਾ, ਸਭਨਾਂ ਦਾ, ਖਾਸ ਕਰਕੇ ਮਾੜੀ ਮੇਘਾ ਦਾ ਬਹੁਤ-ਬਹੁਤ ਧੰਨਵਾਦ। ਨਾਈਸ ਟੂ ਮੀਟ ਯੂ, ਥੈਂਕ ਯੂ। ਵਾਹਿਗੁਰੂ ਜੀ ਕਾ ਬਾਪੂ ਜੀ ਇੱਕ ਸਵਾਲ ਮੈਂ ਵੀ ਕਰ ਲਾਂ। ਹਾਂਜੀ। ਜਦੋਂ ਬਾਪੂ ਜੀ ਗਦਰੀ ਬਾਬਿਆਂ ਦੀ ਗੱਲ ਕਰਦੇ ਆ, ਗਦਰੀ ਬਾਬਿਆਂ ਨੇ ਹਾਂਜੀ ਕੋਈ ਨਹੀਂ, US ਜੀ, ਜਦੋਂ ਗਦਰੀ ਬਾਬਿਆਂ ਦੀ ਗੱਲ ਕਰਦੇ ਆ, ਉਹਨਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਅਮਰੀਕਾ ਦੇ ਵਿੱਚ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਗੁਰਦੁਆਰਾ ਬਣਾ ਕੇ ਉਹਨਾਂ ਦੇ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾਂਦਾ ਹੈ। ਇੱਥੇ ਤੱਕ ਸੰਘਰਸ਼ ਬਹੁਤ ਲੰਬਾ ਹੈ। ਛਾਉਣੀਆਂ ਦੇ ਵਿੱਚ ਲਾਟ ਬੁਲਾਉਣੀ, ਉਹਨਾਂ ਦੇ ਵੱਲੋਂ ਆ ਕੇ ਗੱਲ ਕਰਨੀ ਇੱਥੇ ਆਜ਼ਾਦੀ ਦੀ, ਸਾਨੂੰ ਦੱਸਣਾ ਕਿ ਆਜ਼ਾਦੀ ਦੇ ਮਾਇਨੇ ਕੀ ਹੁੰਦੇ ਨੇ, ਜੋ ਉਹਨਾਂ ਨੇ ਅਮਰੀਕਾ ਦੇ ਵਿੱਚ ਉੱਥੇ ਜਾ ਕੇ ਦੇਖੇ। ਜਦੋਂ ਇਹ ਸਾਰਾ ਤੁਸੀਂ ਦੇਖਦੇ ਹੋ, ਤੁਹਾਨੂੰ ਕੀ ਲੱਗਦਾ ਅੱਜ ਦੇ ਸਮੇਂ ਦੇ ਯੂਥ ਦੇ ਵਿੱਚ ਉਹ ਚਿਣ ਗਏ? ਸਾਡੇ ਵਰਗੇ ਨੌਜਵਾਨਾਂ ਨੂੰ ਜਦੋਂ ਤੁਸੀਂ ਦੇਖਦੇ ਆ, ਹੋਰ ਯੂਥ ਨੂੰ ਦੇਖਦੇ ਆ, ਕੀ ਤੁਹਾਨੂੰ ਲੱਗਦਾ ਕਿ ਅੱਜ ਵਾਲੇ ਯੁੱਗ ਦਾ ਜਿਹੜਾ ਪੁਰਸ਼ ਹੈ, ਬੱਚੇ ਨੇ ਅੱਗੇ ਆ ਰਹੇ ਨੇ, ਉਹਨਾਂ 'ਚ ਲਾਟ ਹੈਗੀ ਆ ਕਿ ਹੁਣ ਉਹ ਲਾਟ ਮੱਧਮ ਪੈ ਚੁੱਕੀ ਹੈ, ਉਹ ਹੁਣ ਗੱਲ ਨਹੀਂ ਹੈ? ਆਰ ਯੂ ਟਾਕਿੰਗ ਅਬਾਊਟ ਵਿਸਕੌਨਸਿਨ? ਯੈਸ। ਮੈਂ ਜਾਣਦਾ, ਕਿਉਂਕਿ ਮੈਂ ਜੌਨ ਐਫ ਕੈਨੇਡੀ ਦੀ ਪੀਸ ਕੋਰ ਵਲੰਟੀਅਰ 'ਚ ਕੰਮ ਕੀਤਾ ਹੈ। ਅੱਛਾ ਜੀ। ਹਾਂ, ਸਮਝੇ ਨਾ। ਇਸ ਕਰਕੇ ਜੋ ਕੁਝ ਹੁਣ ਇਸ ਬੋਲਾਂ ਇੱਕ ਲਫ਼ਜ਼। ਜੀ। डॉक्टर लामा इकबाल लिखते हैं, इस दौर में सारी दुनिया ले इस दौर में एक तर्ज हुकूमत है जहाँ इंसानों को गिना जाता है तोला नहीं जाता। समझे? जो कुछ विल्सन चर्चिल ने लिया सी वो सारा हुण दिसदा है। नाइस टू मीट यू। थैंक यू, बहुत बहुत शुक्रिया। ਬੀਬੀ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ? ਮੈਂ ਜੀ ਗਦਰੀ ਬਾਬੇ ਭਾਈ ਸ਼ਾਂਗਤ ਸਿੰਘ ਦੀ ਪੋਤੀ ਐਡਵੋਕੇਟ ਕੇ ਜਤਿੰਦਰ ਪਠਲਾਵਾ।
ਅੱਛਾ ਜੀ, ਠੀਕ ਹੈ। ਪਟਲਾਵਾ ਮੋਰਾ ਵਾਲੀ ਤੋਂ ਆਏ ਹੋ ਤੁਸੀਂ। ਤੇ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਗੱਲ ਕਰਦੇ ਆ ਗਦਰੀ ਬਾਬਿਆਂ ਦੀ, ਜਿੱਦਾਂ ਮੈਂ ਬਾਪੂ ਜੀ ਤੋਂ ਸਵਾਲ ਕਰ ਰਿਹਾ ਸੀ ਕਿ ਅੱਜ ਦੇ ਯੂਥ ਦੇ ਵਿੱਚ ਕੀ ਤੁਸੀਂ ਉਹ ਚਿਣਗ ਦੇਖਦੇ ਹੋ, ਉਹ ਅੱਗ ਦੇਖਦੇ ਹੋ ਜਿਹੜੀ ਉਸ ਸਮੇਂ ਗਦਰੀ ਬਾਬਿਆਂ ਦੇ ਵਿੱਚ ਸੀ? ਜਦੋਂ ਆਪਾਂ ਕਰਤਾਰ ਸਿੰਘ ਸਰਾਭਾ ਹੋਣਾ ਦੀ ਗੱਲ ਕਰਦੇ ਆ, ਇੱਕ ਛੋਟੀ ਜੀ ਉਮਰ ਦੇ ਵਿੱਚ ਇੰਨਾ ਕੁਝ ਕਰ ਜਾਣਾ, ਜਹਾਜ਼ ਚਲਾਉਣਾ ਸਿੱਖ ਲਿਆ, ਪ੍ਰਕਾਸ਼ਨ ਕਰ ਦੇਣਾ ਅਖਬਾਰ ਦਾ, ਉਸ ਨੂੰ ਸਾਈਕਲ ਤੇ ਦੂਰ ਦੂਰ ਵੰਡਣ ਲਈ ਜਾਣਾ, ਫਿਰ ਉਸ ਤੋਂ ਬਾਅਦ ਉਸ ਤੋਂ ਵੀ ਅੱਗੇ ਵੱਧ ਕੇ ਹਥਿਆਰਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਕੰਮ ਹੈ ਬਹੁਤ ਲੰਬਾ, ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਤੂਫਾਨ ਵਰਗੀ ਰਫ਼ਤਾਰ ਵਾਲਾ ਉਹ ਨੌਜਵਾਨ। ਪਰ ਅੱਜ ਦੇ ਯੂਥ 'ਚ ਤੁਸੀਂ ਇਹ ਅੱਗ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਇੱਕ ਸ਼ਹੀਦਾਂ ਦਾ ਸ਼ੇਰ ਜ਼ਰੂਰ ਬੋਲੂੰਗੀ कि जे मैं कोई गलत बोले, गुनाहगारों में शामिल हूँ, गुनाहों से नहीं वाकिफ, सजा को जानते हैं हम, खुदा जाने खता क्या है, नया बिस्मिल हूँ मैं, वाकिफ नहीं रस्म मोहब्बत से, बता दो तुम ही ए जालिम तड़पने की अदा क्या है। इस तो बाद उन्हों का दूजा है, आशिक जो शहादत के वो जीना छोड़ देते हैं, आशिक जो शहादत के वो जीना छोड़ देते हैं, खिलौना जिस्म को समझकर वो तो फोड़ देते हैं, ना हूरे न जन्नत न ताजो तख्त की हसरत, खुदा भी अगर खुदाई दे तो वो मोड़ देते हैं। इस तो बाद अगली गल जिहड़ी तुसीं इस जनरेशन बारे पुछदे आ, साडा दुआबा तां सारा ना कनेडा अमेरिका इंग्लैंड दी दौड़ विच चले गया, ਤੇ ਬਾਅਦ ਵਿੱਚ ਜਿਹੜੇ ਬਜ਼ੁਰਗ ਬੈਠੇ ਆ ਉਹ ਤਰਸਦੇ ਆ, ਮਾਵਾਂ ਉਹ ਤਰਸਦੀਆਂ ਪਾਣੀ ਵਾਸਤੇ, ਜਿਨ੍ਹਾਂ ਨੇ ਦੁੱਧ ਦੇ ਕੇ ਪੁੱਤ ਪਾਲੇ। ਤੁਸੀਂ ਟਰੱਕਾਂ ਦੇ ਪਿੱਛੇ ਪੜ੍ਹਦੇ ਆ, ਪਰ ਹਕੀਕਤ ਇਹ ਆ। ਤੇ ਹਕੀਕੀ ਗੱਲ ਇਹ ਹੈਗੀ ਸਾਡੇ ਦੁਆਬੇ ਦੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਦੋਂ ਉਹ ਆਨੰਦਪੁਰ ਸਾਹਿਬ ਤੋਂ ਜਾ ਕੇ ਨਾਂਦੇੜ ਸਾਹਿਬ ਜਾ ਕੇ, ਉਹਨਾਂ ਨੇ ਨਾਂਦੇੜ ਸਾਹਿਬ ਦਾ, ਹਜ਼ੂਰ ਸਾਹਿਬ ਦਾ ਜਿਹੜਾ ਸਾਰਾ ਪ੍ਰਬੰਧ ਸੀ, ਕਿਉਂ ਉਹਨਾਂ ਲੋਕਾਂ ਨੂੰ ਦੇ ਦਿੱਤਾ? ਉਹ ਕਹਿੰਦੇ ਸੀ ਕਿ ਦੁਆਬੇ ਦੇ ਲੋਕ ਜਿਹੜੇ ਵਫਾ ਦੇ ਕਾਬਿਲ ਨਹੀਂ ਹੈਗੇ। ਤੇ ਉਹ ਇਸ ਗੱਲ ਨੂੰ ਨਾਲ ਉਹਨਾਂ ਨੇ ਇਹ ਵੀ ਕਿਹਾ, ਦੇਖੋ ਹੁਣ ਜੋ ਮਾਹੌਲ ਚੱਲ ਰਿਹਾ ਉਹਦੇ ਵਿੱਚ ਇਹ ਚੱਲਦਾ ਹੈ ਕਿ ਉਹਨਾਂ ਨੇ ਜਿਹੜੀ ਭਾਸ਼ਾ ਵਿੱਚ ਕਿਹਾ ਗੁਰੂ ਸਾਹਿਬ ਨੇ, ਫਾਰਸੀ ਦੇ ਵਿੱਚ ਪਹਿਲਾਂ ਤਾਂ ਕਹਿੰਦੇ ਵੀ ਉਹ ਜਦੋਂ ਵੀ ਕੋਈ ਜ਼ੁਲਮ ਹੋਵੇ ਤਲਵਾਰ ਉਠਾ ਲੈਣੀ ਚਾਹੀਦੀ ਆ। ਉਹ ਕਹਿੰਦੇ ਗੁਰੂ ਸਾਹਿਬ ਕੀ ਕਹਿੰਦੇ ਆ, ਚੂਕਾਰ ਅੱਜ ਹਮਾ ਹੀ ਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਤੇ ਇਸੇ ਤਰ੍ਹਾਂ ਇੱਕ ਔਰਤ ਨੂੰ ਕਿਉਂ ਇਗਨੋਰ ਕੀਤਾ ਜਾਂਦਾ? ਲੜਕੀਆਂ ਕਿਉਂ ਦੌੜਦੀਆਂ ਆਪਣਾ ਇੰਡੀਆ ਛੱਡ ਕੇ, ਭਾਰਤ ਛੱਡ ਕੇ? ਜਦੋਂ ਦੁਆਬਾ ਜਾਂ ਪੂਰਾ ਪੰਜਾਬ ਖਾਲੀ ਹੋ ਰਿਹਾ, ਕੋਠੀਆਂ ਦੀ ਮਹਿਲ ਐਡੇ ਬਣੇ ਪਏ ਆ, ਪਰ ਜਦੋਂ ਬਜ਼ੁਰਗਾਂ ਦੀ ਜ਼ਮੀਨਾਂ ਔਰ ਮਹਿਲ ਵੇਚ ਕੇ ਚਲੇ ਜਾਂਦੇ ਆ, ਤੇ ਉੱਥੇ ਬਸਦੇ ਕੌਣ ਆ? ਜਿਹੜੀ ਕਮਿਊਨਿਟੀ ਨੇ ਅੱਜ ਸਾਨੂੰ ਘੇਰਾ ਪਾਇਆ, ਉਹਦੇ ਵੱਲ ਧਿਆਨ ਕਿਸੇ ਦਾ ਨਹੀਂ ਹੈਗਾ। ਸਰਕਾਰਾਂ ਨੂੰ ਜਿਹੜੇ ਪੋਲੀਟੀਕਲ ਬੰਦੇ ਆ ਉਹਨਾਂ ਨੂੰ ਵੋਟਾਂ ਚਾਹੀਦੀਆਂ, ਤੇ ਜਿਹੜੇ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਪੈਸਾ ਚਾਹੀਦਾ। ਪੋਲੀਟੀਕਲ ਬੰਦੇ ਨੋਟ ਤੇ ਵੋਟ, ਉਹਨਾਂ ਦੇ ਸਿਰ ਗਿਣਦੇ ਬਸ। ਉਹਨਾਂ ਨੂੰ ਇਹ, ਉਹਨਾਂ ਨੇ ਤੁਹਾਨੂੰ ਇਹ ਥੋੜ੍ਹੀ ਦੇਖਣਾ ਪਈ ਇਹਦੇ ਵਿੱਚ ਉਹ ਜਜ਼ਬਾ ਹੈ ਜਾਂ ਨਹੀਂ। ਕਿਉਂਕਿ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਰਿਵਾਰ ਨਾਲ ਵੀ ਬਹੁਤ ਰਹੀ ਹਾਂ, ਤੇ ਪਰ ਜਿੱਦਾਂ ਉਹਨਾਂ ਨੂੰ ਖਟਕੜ ਕਲਾਂ ਦੇ ਵਿੱਚ ਰਹਿਣ ਵਾਸਤੇ ਕੋਈ ਜ਼ਮੀਨ ਦੇਣ ਲਈ ਰਾਜੀ ਨਹੀਂ। ਮੈਂ ਉਹਨਾਂ ਦੇ ਨਾਲ ਕੰਪੇਨ ਕੀਤੀ ਸੀ, ਅਵੇ ਸਿੰਘ ਸੰਧੂ ਜੀ ਖੜੇ ਸੀ ਉੱਥੋਂ, ਤੇ ਉਹਨਾਂ ਨੇ ਕਿਹਾ ਵੀ ਨਾਲ ਮੈਂ ਚੱਲੀ, ਉੱਥੇ ਸਪੀਚਸ ਵੀ ਕੀਤੀਆਂ। ਈਵਨ ਅਖੀਰ ਉਹ ਕਹਿੰਦੇ ਵੀ ਆਪਾਂ ਇੱਕ ਸੰਸਥਾ ਬਣਾਉਣ ਲਈ ਖਟਕੜ ਕਲਾਂ ਚਾਹੁੰਦੇ ਹਾਂ। ਜ਼ਮੀਨਾਂ ਉਹਨਾਂ ਦੀਆਂ ਉਸ ਸਰਕਾਰ ਨੇ ਐਕਵਾਇਰ ਕਰ ਲਈਆਂ, ਜਿੱਥੇ ਭਗਤ ਸਿੰਘ ਦਾ ਬੁੱਤ ਲੱਗਾ ਤੇ ਉਹਨਾਂ ਦੇ ਮਿਊਜ਼ੀਅਮ ਬਣਾਏ ਆ। ਸਰਕਾਰ ਵੀ ਨਹੀਂ ਸੁਣਦੀ ਇਸ ਵਿਸ਼ੇ? ਨਹੀਂ, ਉਹਨਾਂ ਨੂੰ ਮੈਨੂੰ ਉਹਨਾਂ ਨੇ ਵਿੱਚ ਪਾਇਆ ਮੀਡੀਆ, ਉਹਨਾਂ ਦੀ ਅਵੇ ਸਿੰਘ ਸੰਧੂ ਦੀ ਮਿਸਿਸ ਤੇਜਵਿੰਦਰ ਸਿੰਘ ਤੇਜੀ ਉਹਨੂੰ ਕਹਿੰਦੇ ਆ, ਉਹ ਸ਼ੀ ਇਜ਼ ਕਲੋਜ਼ ਫਰੈਂਡ ਆਫ ਮਾਈਨ। ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਵਿੱਚ ਪੈ ਕੇ ਖਟਕੜ ਕਲਾਂ ਤੋਂ ਸਾਨੂੰ ਕੋਈ ਜ਼ਮੀਨ ਖਰੀਦੋ। ਉਹਨਾਂ ਦੀ ਜ਼ਮੀਨ ਤਾਂ ਸਰਕਾਰ ਨੇ ਲੈ ਲਈ, ਵੀ ਅਸੀਂ ਜ਼ਮੀਨ ਇੱਥੇ ਕੋਈ ਬਣਾ ਕੇ ਸੰਸਥਾ ਬਣਾਈਏ ਭਗਤ ਸਿੰਘ ਦੇ ਨਾਂ ਤੇ, ਪਰ ਕਿਸੇ ਨੇ ਇਸ ਗੱਲ ਦਾ ਹੁੰਗਾਰਾ ਨਹੀਂ ਭਰਿਆ। ਉਹ ਪਿੰਡ ਦੇ ਲੋਕਾਂ ਨੂੰ ਮੈਂ ਪੁੱਛੇ, ਬ੍ਰਦਰ ਮੇਰੇ ਨਾਲ ਹੀ ਸੀ, ਉਹ ਪਿੰਡ ਦੇ ਲੋਕਾਂ ਨੇ ਇਹ ਕਿਹਾ ਕਿ ਜੇ ਭਗਤ ਸਿੰਘ ਦਾ ਪਰਿਵਾਰ ਫੇਰ ਇੱਥੇ ਆ ਗਿਆ, ਪੁਲਿਸ ਨੇ ਤਾਂ ਸਾਡੇ ਘਰਾਂ 'ਚ ਸਾਡੇ ਪਿੱਛੇ ਲੱਗੇ ਰਹਿਣਾ। ਕਿੰਨੀਆਂ ਖਤਰਨਾਕ ਹੀ ਗੱਲਾਂ। ਉਹਨਾਂ ਦੇ ਬੁੱਤਾਂ ਤੇ ਤਾਂ ਹਾਰ ਸਾਰੇ ਚੜਾਉਂਦੇ ਆ, ਲੇਕਿਨ ਜਦੋਂ ਉਹਨਾਂ ਦੀ ਸੋਚ ਤੇ ਪਹਿਰਾ ਸਾਰੇ ਬੋਲਦੇ ਆ, ਲੇਕਿਨ ਜਦੋਂ ਪਹਿਰਾ ਦੇਣ ਦੀ ਵਾਰੀ ਆਉਂਦੀ ਤਾਂ ਸਾਰੇ ਲੱਤਾਂ ਕੰਬ ਜਾਂਦੇ ਆ। ਮੇਰੇ ਸ਼ਹਿਰ ਦੇ DC ਸਾਹਿਬ, SSP ਸਾਹਿਬ ਨਵਾਂ ਸ਼ਹਿਰ ਦੇ, ਉਹ ਇਹ ਕਹਿੰਦੇ ਕਿ ਜਤਿੰਦਰ ਤੂੰ ਚੱਲੀ ਹੋਈ ਆ, ਝੰਡਾ ਚੁੱਕ ਕੇ ਚੱਲ, ਤੇਰੇ ਪਿੱਛੇ ਲੱਖਾਂ ਹਜ਼ਾਰਾਂ ਹੋਣਗੇ। ਮੈਂ ਤੁਰਦੀ ਆ, ਪਰ ਜਦੋਂ ਮੈਂ ਵਾਪਸ ਪਰਤ ਕੇ ਦੇਖਦੀ ਆ ਸਾਰੇ ਮੁਰਦੇ ਖਾਲੀ, ਕੋਈ ਵੀ ਨਹੀਂ ਹੁੰਦਾ, ਮੈਂ ਇਕੱਲੀ ਰਹਿ ਜਾਂਦੀ।
ਪਰ ਫਿਰ ਮੈਂ ਉੱਥੇ ਇੱਕ ਸ਼ਾਇਰ ਦਾ ਮੈਨੂੰ ਯਾਦ ਆਂਦਾ, ਇਕੱਲੀ ਰਿਸ਼ਮ ਕਿੰਜ ਧੋ ਲਵੇ ਕਾਲਖ ਜ਼ਮਾਨੇ ਦੀ, ਅਸਾਂ ਰਲ ਮਿਲ ਕੇ ਦੁਨੀਆ ਤੋਂ ਹਨੇਰਾ ਦੂਰ ਕਰਨਾ ਏ। ਨਹੀਂ ਮੰਗਣਾ ਉਦਾਰਾ ਸੂਰਜ ਬੇਗਾਨੇ ਸੂਰਜਾਂ ਕੋਲੋਂ, ਨਹੀਂ ਮੰਗਣਾ ਉਦਾਰਾ ਚਾਨਣ ਬੇਗਾਨੇ ਸੂਰਜਾਂ ਕੋਲੋਂ, ਅਸੀਂ ਆਪਣੇ ਹੀ ਅੰਦਰ ਨੂੰ ਨੂਰੋ ਨੂਰ ਕਰਨਾ ਏ। ਇਹਨਾਂ ਹੀ ਸ਼ਬਦਾਂ ਨਾਲ ਅੱਜ ਦੀ ਪੀੜ੍ਹੀ ਤੋਂ ਤੁਸੀਂ ਆਸ ਨਾ ਕਰੋ ਕਿ ਇਹਨਾਂ ਦੀਆਂ ਸੋਚਾਂ ਤੇ ਪਹਿਰਾ ਦੇਣਗੇ। ਇਹ ਸਿਰਫ ਫੋਟੋਆਂ ਲਈ, ਆਪਣੀ ਪੋਪੂਲੈਰਿਟੀ ਲਈ, ਸਿਰਫ ਆਪਣੀਆਂ ਸੰਸਥਾਵਾਂ ਨੂੰ ਕਾਇਮ ਰੱਖਣ ਲਈ, ਪੈਸਾ ਇਕੱਠਾ ਕਿੱਦਾਂ ਕਰਨਾ, ਵੋਟਾਂ ਕਿੱਦਾਂ ਇਕੱਠੀਆਂ ਕਰਨਾ, ਇਸ ਤੋਂ ਬਾਅਦ ਨਥਿੰਗ ਐਲਸ। ਬਹੁਤ ਬਹੁਤ ਨਮਸਕਾਰ ਜੀ। ਤੁਹਾਡਾ ਸ਼ੁਭ ਨਾਮ ਜੀ? ਐਡਵੋਕੇਟ ਕੇ ਜਤਿੰਦਰ ਪਠਲਾਵਾ। ਕੇ ਮੀਨਸ ਕ੍ਰਾਂਤੀਕਾਰੀ। ਜੀ ਸ਼ੁਕਰੀਆ ਬਹੁਤ ਬਹੁਤ। ਸੋ ਤੁਸੀਂ ਵਿਚਾਰ ਸੁਣੇ ਨੇ ਬੀਬੀ ਜੀ ਹੁਣਾਂ ਦੇ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਦੱਸਿਆ ਹੈ। ਸੋ ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।